ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜੰਜੀਰ ਪੰਜਾਬੀ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ। ਅੰਗ ਰੰਗ ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਵਿਸ਼ਾ ਇਸ ਤੋਂ ਪਹਿਲੇ ਵੀ ਅਸੀਂ ਇੱਥੇ ਬਿਆਨ ਕਰ ਚੁੱਕੇ ਹਾਂ ਤੇ ਤੁਹਾਡੀ ਦਿਲਚਸਪੀ ਨੂੰ ਵੇਖਦਿਆਂ ਹੋਇਆਂ ਔਰ ਲੋਕਾਂ ਦੀ ਮੰਗ ਤੇ ਅਸੀਂ ਇਸ ਦੀ ਇੱਕ ਦੂਜੀ ਲੜੀ ਜਿਹੜੀ ਹੈ ਉਹ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰ ਰਹੇ ਹਾਂ। ਤੇ ਇਹ ਗੱਲਬਾਤ ਕਰਨ ਲਈ ਸਾਡੇ ਵਿਹੜੇ 'ਚ ਮੌਜੂਦ ਨੇ ਮਤੀਨ ਸਹੀ ਜੀ। ਮਤੀਨ ਸਹੀ ਜੀ, ਤੁਹਾਨੂੰ ਜੀ ਆਇਆਂ ਨੂੰ। ਬੜੀ ਮਿਹਰਬਾਨੀ ਤੁਹਾਡੀ ਕਿ ਤੁਸੀਂ ਇੱਥੇ ਆਏ, ਸਾਡਾ ਮਾਣ ਵਧਾਇਆ। ਅੱਛਾ, ਪਿਛਲੇ ਅੰਗ ਰੰਗ ਦੇ ਵਿੱਚ ਇੱਕ ਜਿਹੜਾ ਸਵਾਲ ਅਸੀਂ ਛੇੜਿਆ ਸੀ ਤੇ ਤੁਸੀਂ ਕਿਹਾ ਸੀ ਕਿ ਇਸ 'ਤੇ ਫਿਰ ਗੱਲ ਕਰਾਂਗੇ, ਉਹ ਇਹ ਸੀ ਕਿ ਬੋਲੀ ਕੀ ਹੁੰਦੀ ਹੈ ਤੇ ਜਿਹੜੀ ਲਿਪੀ ਹੈ ਉਹ ਕੀ ਹੁੰਦੀ ਹੈ। ਇਹਦਾ ਜਿਹੜਾ ਨਿਖੇੜ ਹੈ ਉਹ ਜਿਹੜਾ ਸਾਡੇ ਜਿਹੜੇ ਵੇਖਣ ਵਾਲੇ ਨੇ, ਸੁਣਨ ਵਾਲੇ ਨੇ, ਉਹਨਾਂ ਦੇ ਸਾਹਮਣੇ ਕਰੋ। ਬੋਲੀ ਤੇ ਬੇਸਿਕਲੀ ਖਿਆਲਾਤ, ਸੋਚ ਤੁਹਾਡੀ ਆਉਂਦੀ ਹੈ ਨਾ, ਸੋਚ ਨੂੰ ਤੁਸੀਂ ਬਿਆਨ ਕਰਨਾ, ਦੂਜੇ ਨਾਲ ਸ਼ੇਅਰ ਕਰਨਾ ਨਾ ਆਪਣੀ ਸੋਚ ਨੂੰ। ਉਹ ਸੋਚ ਲਈ ਤੁਸੀਂ ਮਖਸੂਸ ਫਿਕਰ ਸੈੱਟ ਕਰਕੇ ਬਿਆਨ ਕਰਦੇ ਹੋ। ਲਿਪੀ ਦਾ ਮੁਰਾਦ ਹੈ ਕਿ ਤੁਸੀਂ ਸੋਚ ਨੂੰ ਬਿਆਨ ਕਰਨ ਦੇ ਤਿੰਨ ਤਰੀਕੇ ਨੇ। ਇੱਕ ਤਾਂ ਤੁਸੀਂ ਬੋਲ ਕੇ ਕਰੋ, ਦੂਜਾ ਹੈ ਕਿ ਲਿਖ ਕੇ ਕਰੋ। ਲਿਖ ਕੇ ਕਰਨ ਲਈ ਜ਼ਾਹਿਰ ਸਭ ਕੁਝ ਚਾਹੀਦਾ, ਫਿਰ ਲਿਪੀ ਚਾਹੀਦੀ ਹੈ। ਜੀ ਜੀ। ਬਾਕੀ ਇਸ਼ਾਰਿਆਂ ਦੀ ਜ਼ਬਾਨ ਵੀ ਹੁੰਦੀ ਹੈ, ਲੇਕਿਨ ਉਹ ਲਿਮਿਟਿਡ ਹੁੰਦੀ ਹੈ, ਉਹਦੇ ਤੁਸੀਂ ਜ਼ਿਆਦਾ ਗੱਲਾਂ ਨਹੀਂ ਕਰ ਸਕਦੇ ਜੀ। ਹੁਣ ਲਿਪੀ ਜਿਹੜੀ ਹੈ ਤੇ ਇਹ ਬੇਸਿਕਲੀ ਤਾਂ ਆਵਾਜ਼ਾਂ, ਹਰ ਜ਼ਬਾਨ ਦੀ ਬੇਸਿਕਲੀ ਗੱਲਬਾਤ ਜਿਹੜੀ ਅਸੀਂ ਕਰਨੇ ਆ, ਫਿਕਰੇ ਜਿਹੜੇ ਨੇ ਮੁਖਤਲਿਫ ਆਵਾਜ਼ਾਂ ਦਾ ਬਣਦੇ ਨੇ। ਪਾਣੀ, ਰੋਟੀ, ਰੋ, ਰ, ਟੋ, ਟੀ। ਹੁਣ ਇਹਨਾਂ ਦੀ ਸ਼ਕਲਾਂ ਕਈ ਹੋ ਸਕਦੀਆਂ, ਦੂਜੇ ਕਈ ਲਿਪੀਆਂ ਚੱਲ ਰਹੀਆਂ ਨੇ ਇਸ ਲਈ। ਬੜੇ ਸਗੀਰ ਜਿਸ ਤਰ੍ਹਾਂ ਸੰਸਕ੍ਰਿਤ ਕਿਹਾ ਜਾਂਦਾ, ਬਾਕੀ ਇਹ ਬੜੇ ਅਰਬੀ ਰਸਮ ਖਤ ਵੀ ਆਮ ਹੈ। ਉਹਦੇ ਬਾਅਦ ਗ੍ਰੰਥਾ ਸਾਊਥ ਇੰਡੀਆ 'ਚ ਬਹੁਤ ਚੱਲਦਾ ਹੈ। ਮਜ਼ੀਦ ਵੀ ਦੇਵਨਾਗਰੀ ਹੈ, ਸਿੱਖ ਬਰਾਦਰੀ ਦਾ ਆਪਣਾ ਸਾਡਾ ਗੁਰਮੁਖੀ ਹੈ। ਇਹ ਕਿਸ ਤਰ੍ਹਾਂ ਕਈ ਰਸਮ ਖਤ ਦੁਨੀਆ 'ਚ ਨਾਰਮਲ ਲੱਗੇ ਨੇ। ਤੇ ਇਹ ਹੁਣ ਗੱਲ ਤੇ ਬੇਸਿਕਲੀ ਉਹੀ ਹੁੰਦੀ ਹੈ ਨਾ, ਲਿਖਣ ਦਾ ਅੰਦਾਜ਼, ਗੱਲ ਤੁਸੀਂ ਉਹੀ ਕਰ ਰਹੇ ਹੋ। ਅੱਗੋਂ ਤੁਸੀਂ ਬਿਆਨ ਕਰਦਿਆਂ ਹੋਇਆ ਉਹਨੂੰ ਕਿਹੜਾ ਇਸਤੇਮਾਲ ਕਰਦੇ ਹੋ, ਲਿਪੀ ਇਸਤੇਮਾਲ ਕਰਦੇ ਹੋ, ਅਰਬੀ ਦੀ ਕਰਦੇ ਹੋ, ਗ੍ਰੰਥਾਂ ਦੀ ਕਰਦੇ ਹੋ, ਸੰਸਕ੍ਰਿਤ ਕਰਦੇ ਹੋ, ਦੇਵਨਾਗਰੀ ਜਾਂ ਦੂਜੀਆਂ, ਇਹ ਤੁਹਾਡੇ ਰੋਮਨ ਕਹਿ ਲਓ, ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ। ਬਾਕੀ ਇਹਦਾ ਕੋਈ ਉਹ ਲਫ਼ਜ਼ ਤੇ ਉਹੀ ਰਹਿੰਦੇ ਨੇ ਨਾ, ਸੋਚ ਤੇ ਉਹੀ ਰਹਿੰਦੀ ਹੈ। ਤੁਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਉਹ ਉਹੀ ਰਹੇਗੀ। ਅੱਗੋਂ ਬਿਆਨ ਕਰਦੇ ਹੋ ਲਫ਼ਜ਼ਾਂ ਮਰਜ਼ੀ ਤੋਂ, ਇਹ ਤੇ ਕੋਈ ਏਡੀ ਕੋਈ ਉਹ ਮੈਨੂੰ ਜਿਹੜੀ ਸਮਝ ਆਈ ਹੈ ਤੁਹਾਡੀ ਗੱਲ ਦੇ ਵਿੱਚ, ਉਹ ਹੈ ਕਿ ਜਿਹੜਾ ਬੰਦਾ ਹੈ ਨਾ, ਉਹ ਕੋਈ ਨਾ ਉਹਦੇ ਮਨ ਦੇ ਵਿੱਚ, ਉਹਦੇ ਚੇਤੇ 'ਚ ਕੋਈ ਗੱਲ ਹੈ ਜਿਹੜੀ ਉਹ ਦੂਜੇ ਤੱਕ ਪੜ੍ਹਾਉਣਾ ਚਾਹੁੰਦਾ ਹੈ। ਤੇ ਉਹਦੇ ਨਾ ਦੋ ਯਾਨੀ ਕਿ ਰਾਹ ਨੇ। ਇੱਕ ਰਾਹ ਇਹ ਵੇ ਕਿ ਉਹ ਬੋਲ ਕੇ, ਤੇ ਸੱਜਣੋ ਤੇ ਮਿੱਤਰੋ, ਤੁਸੀਂ ਜਾਣਦੇ ਹੋ ਕਿ ਬੰਦਾ ਜਿਹੜਾ ਹੈਗਾ ਉਹ ਵਧੋਤਰੀ ਦੇ ਰਾਹੀਂ ਜਿਹੜਾ ਨਾ ਇੱਥੋਂ ਤੱਕ ਪਹੁੰਚਿਆ ਹੈ ਕਿ ਅੱਜ ਅਸੀਂ ਬੜੇ ਖੁੱਲ੍ਹੇ ਡੁੱਲੇ ਅੱਖਰਾਂ ਦੇ ਵਿੱਚ ਗੱਲ ਕਰ ਰਹੇ ਹਾਂ। ਇੱਕ ਵੇਲਾ ਸੀ ਕਿ ਬੰਦਾ ਜਿਹੜਾ ਸੀ ਨਾ ਉਹ ਇਸ਼ਾਰਿਆਂ ਦੇ ਨਾਲ ਗੱਲ ਕਰਦਾ ਸੀ, ਉਹਦੇ ਕੋਲ ਅੱਖਰ ਨਹੀਂ ਸਨ ਹੈ। ਉਹ ਬੋਲ ਕੇ ਆਪਣੀ ਗੱਲ ਜਿਹੜੀ ਹੈ ਨਾ ਉਹ ਦੂਜੇ ਤੀਕ ਨਹੀਂ ਸੀ ਅਪਣਾਉਂਦਾ, ਬਲਕਿ ਇਸ਼ਾਰਿਆਂ ਦੇ ਰਾਹੀਂ ਜਿਹੜਾ ਹੈ ਆਪਣੀ ਗੱਲ ਜਿਹੜੀ ਸੀ ਉਹ ਦੂਸਰੇ ਤੀਕ ਅਪਣਾਉਂਦਾ ਸੀ। ਫਿਰ ਉਸਨੇ ਤਸਵੀਰਾਂ ਬਣਾ ਕੇ ਜਿਹੜਾ ਹੈ ਆਪਣੀ ਗੱਲ ਜਿਹੜੀ ਉਹ ਦੂਸਰੇ ਤੀਕ ਜਿਹੜੀ ਹੈ ਨਾ ਅਪਣਾਉਣ ਦੀ ਆਪਣਾ ਯਤਨ ਕੀਤਾ। ਪਰ ਇਹਦੇ ਵਿੱਚ ਜਿਹੜੀ ਹੈ ਨਾ ਉਹ ਪੂਰੀ ਤਰ੍ਹਾਂ ਗੱਲ ਨਹੀਂ ਸੀ ਕਰ ਸਕਦਾ, ਉਹਦੀਆਂ ਔਕੜਾਂ ਜਿਹੜੀਆਂ ਸਨ ਉਹ ਮੌਜੂਦ ਸਨ। ਤੇ ਹੌਲੇ ਹੌਲੇ ਇਨਸਾਨ ਜਿਹੜਾ ਹੈ ਉਸਨੇ ਬੋਲਣਾ ਸਿੱਖ ਲਿਆ। ਤੇ ਜਿਸ ਵੇਲੇ ਉਹਨੇ ਬੋਲ ਕੇ ਆਪਣੀ ਗੱਲ ਦਾ ਜਿਹੜਾ ਵਖਾਲਾ ਕੀਤਾ ਨਾ, ਉਹਨੂੰ ਬੋਲੀ ਕਿਹਾ ਗਿਆ। ਬੋਲੀ ਤੋਂ ਮਤਲਬ ਹੀ ਇਹ ਵੇ ਕਿ ਜਿਹੜੀ ਬੋਲ ਕੇ ਗੱਲ ਜਿਹੜੀ ਹੈ ਨਾ ਅੱਗੇ ਟੋਰੀ ਜਾਏ। ਅੱਛਾ, ਫਿਰ ਇੱਕ ਵੇਲਾ ਆਇਆ ਕਿ ਇਹ ਬੰਦਾ ਜਿਹੜਾ ਸੀ ਨਾ ਉਹ ਆਪਣੀ ਗੱਲ ਦੂਜੇ ਇਲਾਕੇ ਤੱਕ ਜਿਹੜਾ ਸੀ ਨਾ ਪੜ੍ਹਾਉਣਾ ਚਾਹੁੰਦਾ ਸੀ। ਉਹ ਹੁਣ ਦੂਜੇ ਇਲਾਕੇ ਤੱਕ ਉਹ ਜਿਹੜੀ ਗੱਲ ਹੈ, ਦੂਜੇ ਮੁਹੱਲੇ ਦੇ ਵਿੱਚ ਜਿਹੜੀ ਗੱਲ ਹੈ, ਦੂਜੇ ਦੇਸ਼ ਵਿੱਚ ਜਿਹੜੀ ਗੱਲ ਹੈ, ਉਹ ਬੋਲ ਕੇ ਨਹੀਂ ਸੀ ਪੜ੍ਹਾਈ ਜਾ ਸਕਦੀ। ਸੋ ਉਹਦੇ ਲਈ ਫਿਰ ਲਿਖਤੀ ਢੰਗ ਜਿਹੜਾ ਸੀ ਇਸ ਦੀ ਲੋੜ ਪਈ। ਤੇ ਜਿਸ ਵੇਲੇ ਲਿਖਤੀ ਢੰਗ ਦੀ ਲੋੜ ਪਈ ਤੇ ਫਿਰ ਲਿਪੀ ਜਿਹੜੀ ਹੈ ਉਹ ਹੋਂਦ ਵਿੱਚ ਆਈ। ਠੀਕ ਹੈ ਜੀ। ਅੱਛਾ, ਹੁਣ ਜਿਹੜਾ ਬੋਲ ਹੈ ਨਾ ਉਹ ਤੇ ਇੱਕ ਹੀ ਰਹਿੰਦਾ ਹੈ। ਜਿਹੜੀ ਮੈਨੂੰ ਮਤੀਨ ਸਾਹਿਬ ਦੀ ਜਿਹੜੀ ਗੱਲ ਹੈ ਉਹ ਜਿਹੜੀ ਸਮਝ ਆਈ ਹੈ ਉਹ ਹੈ ਕਿ ਬੋਲ ਜਿਹੜਾ ਹੈ, ਜਿਸ ਤਰ੍ਹਾਂ ਵੰਨਗੀ ਦੇ ਤੌਰ ਤੇ ਕਿ ਪੰਜਾਬੀ ਜਿਹੜੀ ਹੈ ਨਾ ਇੱਕ ਬੋਲ ਹੈ।
ਠੀਕ ਹੈ। ਅਸੀਂ ਇਸ ਨੂੰ ਲਿਖ ਕਈ ਢੰਗਾਂ ਨਾਲ ਸਕਦੇ ਹਾਂ। ਮਸਲਨ ਅਸੀਂ ਇਸ ਨੂੰ ਗੁਰਮੁਖੀ ਦੇ ਵਿੱਚ ਵੀ ਲਿਖ ਸਕਦੇ ਹਾਂ, ਅਸੀਂ ਇਸ ਨੂੰ ਸ਼ਾਹਮੁਖੀ ਦੇ ਵਿੱਚ ਵੀ ਲਿਖ ਸਕਦੇ ਹਾਂ, ਅਸੀਂ ਇਸ ਨੂੰ ਦੇਵਨਾਗਰੀ ਦੇ ਵਿੱਚ ਵੀ ਲਿਖ ਸਕਦੇ ਰੋਮਨ ਚ ਲਿਖ ਸਕਦੇ ਹਾਂ। ਹਾਂ, ਅਸੀਂ ਇਸ ਨੂੰ ਰੋਮਨ ਵਿੱਚ ਵੀ ਲਿਖ ਸਕਦੇ ਹਾਂ, ਸ਼ਾਹਮੁਖੀ ਦੇ ਵਿੱਚ ਵੀ ਲਿਖ ਸਕਦੇ ਹਾਂ। ਸੋ ਕਈ ਢੰਗ ਨੇ। ਲਫ਼ਜ਼ ਉਹੀ ਰਹੇਗਾ, ਮਾਨੀ ਦੇ ਬਦਲੇ ਨਹੀਂ ਹੁੰਦੇ। ਹਾਂ, ਯਾਨੀ ਕਿ ਬੋਲੀ ਉਹ ਹੀ ਰਹੇਗੀ। ਅੱਛਾ, ਜਿਸ ਵੇਲੇ ਇਹ ਲਿਖਤੀ ਢੰਗ ਨਾਲ ਆਉਂਦਾ ਤੇ ਫਿਰ ਇਹ ਭਾਸ਼ਾ ਬਣ ਜਾਂਦੀ ਹੈ। ਯਾਨੀ ਕਿ ਭਾਸ਼ਾ ਜਿਹੜੀ ਹੈ ਉਹ ਵੇ ਲੈਂਗੁਏਜ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੈ ਕਿ ਜਿਹਦੇ 'ਚ ਬੋਲ ਔਰ ਲਿਖਤ ਦੋਨਾਂ ਦੇ ਅਸੂਲ ਜਿਹੜੇ ਨੇ ਉਹ ਮੌਜੂਦ ਹੋਣ। ਸੋ ਉਸ ਨੂੰ ਅਸੀਂ ਜਿਹੜਾ ਹੈ ਉਹ ਭਾਸ਼ਾ ਕਹਿੰਦੇ ਹਾਂ, ਲੈਂਗੁਏਜ ਕਹਿੰਦੇ ਹਾਂ। ਤੇ ਔਰ ਇਸੇ ਤਰ੍ਹਾਂ ਫਿਰ ਜਿਹੜਾ ਆਦਮੀ ਜਦੋਂ ਬੋਲਦਾ ਇਸੇ ਹੁਣ ਅਸੀਂ ਅੱਗੇ ਜਾ ਕੇ ਗੱਲ ਕਰਨੇ ਹਾਂ, ਲੇਕਿਨ ਇਹ ਜਿਹੜੀ ਗੱਲ ਹੈ ਨਾ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਲਿਖਤੀ ਢੰਗ ਦੇ ਨਾਲ ਬੋਲੀ ਨਹੀਂ ਬਦਲ ਜਾਂਦੀ। ਬੋਲੀ ਜਿਹੜੀ ਹੈ ਆਪਣੀ ਹੋਂਦ ਦੇ ਵਿੱਚ ਉਹ ਹੀ ਰਹਿੰਦੀ ਹੈ ਜਿਹੜੀ ਉਹ ਆਪਣੀਆਂ ਬੁਨਿਆਦਾਂ ਦੇ ਵਿੱਚ ਹੈ। ਕਹਿ ਲਓ ਕਿ ਨਵੀਂ ਜ਼ਬਾਨ ਵਜੂਦ ਵਿੱਚ ਨਹੀਂ ਆਉਂਦੀ। ਹਾਂ, ਕੋਈ ਲਿਖਤੀ ਢੰਗ ਦੇ ਨਾਲ, ਯਾਨੀ ਕਿ ਅਗਰ ਅਸੀਂ ਲਿਪੀ ਦੀ ਵਰਤੋਂ ਬਦਲ ਦਈਏ, ਅਸੀਂ ਸ਼ਾਹਮੁਖੀ ਦੀ ਜਗ੍ਹਾ ਗੁਰਮੁਖੀ ਵਰਤ ਲਈਏ ਜਾਂ ਗੁਰਮੁਖੀ ਦੀ ਜਗ੍ਹਾ ਤੇ ਰੋਮਨ ਵਰਤ ਲਈਏ ਜਾਂ ਰੋਮਨ ਦੀ ਜਗ੍ਹਾ ਤੇ ਅਗਰ ਅਸੀਂ ਦੇਵਨਾਗਰੀ ਜਿਹੜੀ ਹੈ ਉਸ ਦੀ ਵਰਤੋਂ ਸ਼ੁਰੂ ਕਰ ਦਈਏ ਤੇ ਇਹਦੇ ਨਾਲ ਬੋਲੀ ਨਹੀਂ ਬਦਲ ਜਾਏਗੀ। ਤੇ ਇਹ ਸਾਡੇ ਬੜਾ ਅਜੀਬ ਜਿਹਾ ਖਿੱਤਾ ਹੈ ਕਿ ਆਪਣਾ ਥੋੜ੍ਹਾ ਜਿਹਾ ਐਸੇ ਚਾਨਣ ਪਾਓ ਕਿ ਕੀ ਵਜ੍ਹਾ ਹੈ ਕਿ ਮੈਂ ਮਸਲਨ ਕਿ ਲਾਹੌਰ ਦੇ ਵਿੱਚ ਰਹਿਣਾ ਵਾਂ ਤੇ ਮੈਂ ਮਸਲਨ ਪੰਜਾਬੀ ਬੋਲਣਾ ਵਾਂ, ਤੇ ਇਹਦੀ ਕੀ ਵਜ੍ਹਾ ਹੈ ਕਿ ਮੈਨੂੰ ਮੁਲਤਾਨ ਦੇ ਵਿੱਚ ਜਿਹੜੀ ਹੈ ਲੋਕ ਬੋਲ ਰਹੇ ਨੇ ਉਹਦੀ ਸਮਝ ਆ ਜਾਂਦੀ ਹੈ, ਮੈਨੂੰ ਜਿਹੜੇ ਕਸੂਰ 'ਚ ਬੋਲ ਰਹੇ ਨੇ ਉਹਦੀ ਵੀ ਸਮਝ ਆ ਜਾਂਦੀ ਹੈ। ਬੁਨਿਆਦੀ ਲਫ਼ਜ਼ ਤੇ ਉਹੀ ਹੁੰਦੇ ਨੇ ਨਾ, ਬੁਨਿਆਦੀ ਜ਼ਬਾਨ ਕਿਸੇ ਦੇ ਬੁਨਿਆਦੀ ਮੁੰਡੇ ਲਫ਼ਜ਼ ਜਿਹੜੇ ਨੇ 1300 ਬੇਸਿਕਲੀ ਅਲਫਾਜ਼ ਹੁੰਦੇ ਨੇ ਜੀ ਜੀ, ਬਾਕੀ ਜਨਰਲ ਸ਼ੁਰੂ ਹੋ ਜਾਂਦੇ। ਅਦਾਇਗੀ 'ਚ ਫਰਕ ਹੋ ਸਕਦਾ ਇਹਨਾਂ ਦੇ, ਮਤਲਬ ਤੇ ਉਹੀ ਹੁੰਦਾ ਜੀ। ਅਦਾਇਗੀ 'ਚ ਬਿਆਨ ਬੇਸਿਕ ਫਰਕ ਅਦਾਇਗੀ 'ਚ ਹੁੰਦਾ ਜਿਹਨੂੰ ਅਸੀਂ ਬੜਾ ਵੱਡਾ ਇਸ਼ੂ ਬਣਾ ਲਿਆ। ਅਸੀਂ ਤਾਂ ਰਸਮ ਖਤ ਬੜਾ ਵੱਡਾ ਇਸ਼ੂ ਬਣਾ ਲਿਆ ਕਿ ਫਲਾਣਾ ਰਸਮ ਖਤ ਜਾਂ ਲਿਪੀ ਆ ਗਈ ਹੈ ਤੇ ਜ਼ਬਾਨ ਵੱਖਰੀ ਹੋ ਗਈ। ਕਿਵੇਂ ਹੋ ਸਕਦਾ? ਕਿਉਂਕਿ ਇਹ ਤਾਂ ਹੋ ਸਕਦਾ ਨਹੀਂ ਕਿ ਮੈਂ ਇੱਕ ਜ਼ਬਾਨ ਪੜ੍ਹਾਂ ਨਾਲ ਉਹ 10 ਜ਼ਬਾਨਾਂ ਐਵੇਂ ਆ ਜਾਣ। ਇੱਕ ਤਾਂ ਨਾ ਜ਼ਬਾਨ ਆ ਜਾਣਾ, ਖਾਲੀ ਆਉਣਾ ਨਹੀਂ, ਉਹਦੇ ਸ਼ਾਇਰੀ ਸਮਝ ਲੈਣਾ ਜਿਹੜੀ ਕਿ ਮੇਰੇ ਇੱਥੇ ਹੈ ਤੁਹਾਨੂੰ 1000 ਕਿਲੋਮੀਟਰ ਦੂਰ ਬੋਲੀ ਜਾਂਦੀ, ਬਹੁਤ ਸ਼ਾਇਰੀ ਸਮਝ ਲੈਣਾ। ਇਹਦਾ ਮਤਲਬ ਜ਼ਬਾਨਾਂ ਵੱਖਰੀਆਂ ਨਹੀਂ ਹੈ, ਬੋਲੀ ਇੱਕੋ ਹੀ ਨੇ, ਮਗਰ ਇੱਕ ਸਿਆਸੀ ਸਵਾਲ ਇਹ ਹੋਗਾ। ਸੇਮ ਹਿਸਾਬ ਹੈਗਾ ਕਿ ਮੇਰੇ ਖਿਆਲ ਜਿਹੜੇ ਬਾਬਾ ਫਰੀਦ ਖਾਜਾ ਫਰੀਦ ਵਾਲਾ ਕਲਾਮ ਹੈ ਬਚਪਨ ਤੋਂ ਅਸੀਂ ਸੁਣ ਕੇ ਵੱਡੇ ਹੁੰਦੇ ਹਾਂ, ਉਦੋਂ ਸਾਨੂੰ ਕੋਈ ਵੱਖਰੀ ਜ਼ਬਾਨ ਸੇਮ ਹੈ। ਖਾਲੀ ਇੱਥੇ ਮਸਲਾ ਨਹੀਂ, ਪਿਸ਼ੌਰ ਦਾ ਵੀ ਮਸਲਾ ਹੈ, ਉੱਥੇ ਵੀ ਕਹੀ ਹੈ। ਅੱਛਾ, ਇਹ ਸਾਚੀ ਵੀ ਬੋਲੀ ਜਾਂਦੀ ਹੈ, ਉਹਦੇ ਵੀ ਸਮਝ ਸਾਨੂੰ ਆ ਜਾਂਦੀ ਹੈ ਗੀਤ। ਤੇ ਇਹ ਸਿਆਸੀ ਤੋਂ ਸਟੰਟ ਆਪਣੀ ਜਗ੍ਹਾ, ਲੇਕਿਨ ਬੋਲੀ ਤੇ ਉਹਦੇ ਨਾਲ ਕੋਈ ਐਕਸਟਰਾਆਰਡਨਰੀ ਤੌਰ ਤੇ ਵੱਖਰੀ ਨਹੀਂ ਹੁੰਦੀ। ਬੰਦਾ ਇਹ ਤਾਂ ਹੋ ਸਕਦਾ ਨਹੀਂ ਬੰਦਾ ਪੈਦਾ ਹੋਣੀ 6 ਜ਼ਬਾਨਾਂ ਦਾ ਮਾਹਿਰ ਹੋਵੇ। ਯਾਨੀ ਕਿ ਤੁਹਾਡੇ ਜਿਹੜਾ ਗੱਲ ਕਰਨ ਦਾ ਜਿਹੜਾ ਅੰਦਰਾਲਾ ਹੈ ਉਹ ਇਹ ਵੇ ਕਿ ਅਗਰ ਬੰਦਾ ਇੰਝ ਬੋਲਦਾ ਹੈ ਕਿ ਮਸਲਨ ਕਿ ਮੈਨੂੰ, ਤੇ ਉਹਦੀ ਜਗ੍ਹਾ ਤੇ ਅਗਰ ਕੋਈ ਮੈਂਡੇ ਬੋਲਦਾ ਹੈ ਤੇ ਇਹ ਇਹਦਾ ਫਰਕ ਬਹੁਤ ਹੈ। ਆਜ਼ਮਾਨਾ ਚ ਹੁੰਦਾ ਇਹ ਲਹਿਜੇ ਦਾ ਫਰਕ ਹੈ, ਲੇਕਿਨ ਬੋਲੀ ਇੱਕ ਹੀ ਹੈ। ਬੋਲੀ ਕਿਉਂਕਿ ਲਫ਼ਜ਼ ਦਾ ਮਤਲਬ ਤਾਂ ਬਦਲਦਾ ਨਹੀਂ ਹੈ, ਮਤਲਬ ਬਦਲਣਾ ਚਾਹੀਦਾ ਲਫ਼ਜ਼ ਦਾ, ਬਿਲਕੁਲ ਬਦਲ ਜਾ। ਫਿਰ ਮਸਲਨ ਕਿ ਅਗਰ ਕੋਈ ਕਹਿ ਰਿਹਾ ਤੈਨੂੰ ਤੇ ਦੂਜਾ ਕਹਿ ਰਿਹਾ ਤੈਂਕੂ, ਤੇ ਇਹ ਬੋਲੀ ਇੱਕ ਹੀ ਹੈ। 1300 ਵਰਡ ਵਿੱਚ ਕਹਿੰਦਾ ਅਦਾਇਗੀ 'ਚ ਫਰਕ ਹੁੰਦਾ ਹੈ। ਬੁਨਿਆਦੀ ਵਰਡ 1300 ਨੇ, ਉਹਦੇ ਬਾਅਦ ਜਨਰਲ ਸ਼ੁਰੂ ਹੋ ਜਾਂਦਾ। ਜਨਰਲ 'ਚ ਫਰਕ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਬਹੁਤ ਸਾਰੇ ਹੋਰ ਚੀਜ਼ਾਂ ਇੱਥੇ ਹੋਣੀ ਨਾ, ਉਮਰ 'ਚ ਕਈ ਚੀਜ਼ਾਂ ਹੈਗੀਆਂ ਨੇ ਸਾਨੂੰ ਸ਼ਾਇਦ ਪਤਾ ਹੀ ਨਾ ਹੋਊਗਾ। ਪਹਾੜੀ ਇਲਾਕਿਆਂ 'ਚ ਸੈਂਟਰਲ ਪੰਜਾਬ ਵਿੱਚ ਨਹੀਂ ਹੈਗੀਆਂ ਚੀਜ਼ਾਂ, ਇੱਥੇ ਦੇ ਬਹੁਤ ਸਾਰੇ ਫਿਕਰੇ ਹੋ ਸਕਦੇ ਉਹਨਾਂ ਨੂੰ ਪਤਾ ਹੀ ਨਾ ਹੋ। ਸਾਊਥ ਦੇ ਐਸਾ ਕਈ ਰੇਗਿਸਤਾਨੀ ਇਲਾਕੇ ਦੇ ਆਪਣੇ ਹੁੰਦੇ, ਰੇਗਿਸਤਾਨੀਆਂ ਦੇ ਇਲਾਕੇ ਬਿਲਕੁਲ। ਤੁਸੀਂ ਸੁਣਿਆ ਅਰਬਾਂ 'ਚ ਇੱਕ ਰਵਾਇਤ ਸੀ ਕਿ ਆਪਣੇ ਬੱਚਿਆਂ ਨੂੰ ਬਦੂਆਂ 'ਚ ਭੇਜ ਦਿੰਦੇ ਨੇ। ਉਹ ਇਸ ਲਈ ਅਰਬੀ ਬੜੀ ਆਲਾ ਬੋਲਦੇ ਹਨ, ਜਿੰਨੇ ਲਹਿਜੇ ਬਦੂਆਂ ਨੂੰ ਆਉਂਦੇ ਹਨ ਕਿ ਬਦੂ ਹਰ ਥਾਂ ਫਿਰਦੇ ਸਨ। ਜਿੰਨੇ ਰਸਮ ਜ਼ਬਾਨਾਂ ਆਵਾਜ਼ਾਂ ਤੇ ਇਲਾਕਾਈ ਲਫ਼ਜ਼ ਉਹਨਾਂ ਨੂੰ ਆਉਂਦੇ ਹਨ, ਬਾਕੀ ਅਰਬਾਂ ਨੂੰ ਨਹੀਂ ਆਉਂਦੇ। ਲੇਕਿਨ ਉਹ ਬੋਲੀ ਤਾਂ ਉਹੀ ਹੁੰਦੀ ਸੀ, ਬੋਲੀ ਅਰਬੀ ਸੀ, ਲੇਕਿਨ ਉਹਨੂੰ ਬੋਲਣ ਦੇ ਜਿਹੜੇ ਢੰਗ ਸਨ, ਢੰਗ ਸਾਰੇ ਸਿਖਾਉਣ ਲਈ ਉਹ ਬੇਸਿਕਲੀ ਬੇਸਿਕ ਕਹਿੰਦੇ ਕੋਈ ਨਹੀਂ ਜੀ, ਉਹ ਖਾਸ ਕੋਈ ਜ਼ਬਾਨ ਤੇ ਉਹੀ ਕੀ ਉਹਨਾਂ ਨੇ ਬੋਲਣੀ ਸੀ। ਲੇਕਿਨ ਬਦੂ ਤੇ ਵੈਸੇ ਵੀ ਜਾਣਦੇ ਲੋਕ, ਲੇਕਿਨ ਜਿਹੜੀ ਖੂਬੀ ਉਹਨਾਂ ਚਾਹੀਦੀ ਸੀ ਹੈ ਕਿ ਉਹ ਹਰ ਰਸਮ ਜਾਣਦੇ ਨੇ, ਕਿਉਂਕਿ ਉਹ ਅੱਜ ਇੱਥੇ ਨੇ, ਅਗਲੇ ਸੀਜ਼ਨ 'ਚ ਗਰਮੀਆਂ 'ਚ ਉੱਥੇ ਪਹੁੰਚ ਗਏ ਨੇ, ਸਰਦੀਆਂ 'ਚ ਠੰਡੇ ਇਲਾਕੇ 'ਚ ਉਹਨਾਂ ਦੀ ਰੂਟੀਨ ਹੈਗੀ। ਯਾਨੀ ਕਿ ਉਹ ਫਿਰਤੂ ਸਨ, ਸੈਲਾਨੀ ਸਨ, ਔਰ ਜਿਹੜਾ ਬੰਦਾ ਫਿਰਤੂ ਹੁੰਦਾ ਹੈ, ਸੈਲਾਨੀ ਹੁੰਦਾ ਹੈ, ਉਹਦੇ ਜਿਹੜੇ ਬੋਲਣ ਦੇ ਜਿਹੜੇ ਢੰਗ ਨੇ, ਉਹਦੀ ਜਿਹੜੀ ਜ਼ੁਬਾਨ ਦੀ ਸਮਝ ਜ਼ਿਆਦਾ ਹੁੰਦੀ ਹੈ। ਹਾਂ, ਉਹਦੀ ਜ਼ੁਬਾਨ ਦੀ ਸਮਝ ਵੀ ਜ਼ਿਆਦਾ ਹੁੰਦੀ ਹੈ। ਸ਼ਾਇਦ ਉਹਨਾਂ ਦਾ ਇੱਕ ਕਲਚਰ 'ਚ ਵੀ ਖੂਬੀ ਗਈ ਸੀ ਕਿ ਅਰਬਾਂ 'ਚ ਸ਼ਾਇਦ ਛੂਤ ਛਾਤ ਦਾ ਚੱਕਰ ਨਹੀਂ ਸੀਗਾ ਕਿ ਬਦੂਆਂ ਨੂੰ ਬਿਲਕੁਲ ਇਨਸਾਨ ਨਾ ਸਮਝਣ। ਸਾਡੀ ਦੀ ਪ੍ਰੋਬਲਮ ਹੈਗੀ ਅਸੀਂ ਝਗੜਾ ਨੂੰ ਘਰ ਦੇ ਕੋਲ ਨਹੀਂ ਵੜਨ ਦਿੰਦੇ,
ਹੱਥ ਲਾਣਾ ਸਾਡਾ ਬਰਸਗੀ ਦੀ ਪ੍ਰੋਬਲਮ ਆਪਣੀ ਵੀ ਹੈਗੀ ਹੈ ਨਾ, ਔਰ ਸਾਡੇ 'ਚ ਵੀ ਖੂਬੀਆਂ ਹੈਗੀਆਂ ਉਹਨਾਂ 'ਚ ਹੋਣਗੀਆਂ, ਲੇਕਿਨ ਮੁਸੀਬਤ ਹੈ ਸਾਡਾ ਜਿਹੜਾ ਸਕਾਫਤੀ ਹੈ ਬਿਮਾਰੀ ਦਾ ਇਲਾਜ ਛੱਡ ਕੋਈ ਨਹੀਂ, ਕਿਉਂਕਿ ਉਹ ਇਨਸਾਨ ਸਮਝਣ ਨੂੰ ਤਿਆਰ ਨਹੀਂ ਹੈ, ਲੈਸਰ ਹਿਊਮਨ। ਬਹੁਤ ਸਾਰੇ ਤਬਕਿਆਂ ਨੂੰ ਬਰਸਗੀ ਤਾਂ ਆਪਣੇ ਬਿਮਾਰੀ ਤੇ ਹੁੰਦੀ ਹੈ ਨਾ, ਤੇ ਪੰਜਾਬ 'ਚ ਵੀ ਹੈ। ਤੇ ਇਹ ਬਿਮਾਰੀ ਕਿਤੇ ਹੋਰ ਇੱਕ ਹੋਰ ਚੀਜ਼ ਜਿਹੜੀ ਤੁਸੀਂ ਸਾਡੇ ਗਾਲਾਂ ਦਾ ਬੜਾ ਜ਼ਿਕਰ ਕੀਤਾ ਜਾਂਦਾ, ਗਾਲਾਂ 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 ਗਾਲਾਂ। ਹੁਣ ਕਿਸੇ ਦੁਨੀਆ ਦੇ ਕਿਸੇ ਲਿਟਰੇਚਰ 'ਚ ਗਾਲਾਂ ਨਹੀਂ ਹੁੰਦੀਆਂ। ਗਾਲਾਂ ਮਾਦਰੀ ਜ਼ਬਾਨ ਤੇ ਕਿਸੇ ਜ਼ਬਾਨ ਤੇ ਕਮਾਂਡ ਦੀ ਅਲਾਮਤ ਨੇ, ਕਿਉਂਕਿ ਬੰਦੇ ਜਿਹਦੀ ਫਿਤਰੀ ਕਮਾਂਡ ਜ਼ਬਾਨ ਤੇ ਹੋਏਗੀ ਉਹ ਹੀ ਗਾਲਾਂ ਕੱਢ ਸਕਦਾ। ਅੰਗਰੇਜ਼ੀ ਕਿਹੜੀ ਗੱਲ ਨਹੀਂ ਕੱਢੀ ਜਾਂਦੀ, ਅਰਬੀ ਕਿਹੜੀ ਗੱਲ ਨਹੀਂ ਕੱਢੀ ਜਾਂਦੀ, ਸੇਮ ਗਾਲਾਂ ਅਰਬੀ 'ਚ ਵੀ ਕੱਢੀ ਜਾਂਦੀਆਂ ਨੇ ਅੰਗਰੇਜ਼ੀ ਤੇ, ਬਲਕਿ ਮੇਰਾ ਅੰਗਰੇਜ਼ੀ ਬੋਲਚਾਲ ਆਪਣਾ ਪ੍ਰੋਗਰਾਮ ਵਿੱਚ ਮੈਂ ਗਾਲਾਂ ਵਿੱਚ ਸਿਖਾਉਂਦਾ ਹਾਂ। ਠੀਕ ਹੈ, ਫਿਤਰੀ ਕਮਾਂਡ ਆਉਂਦੀ ਉਦੋਂ ਹੈ, ਗੁੱਸੇ 'ਚ ਵੀ ਗਾਲਾਂ ਕੱਢਦਾ, ਅਸੀਂ ਵੀ ਗਾਲਾਂ ਕੱਢਨੇ। ਗਾਲਾਂ ਜ਼ਿੰਦਗੀ ਦਾ ਹਿੱਸਾ ਨੇ, ਨਾਰਮਲ ਹਿੱਸਾ ਨੇ। ਪੇਸ਼ਾਵਰ ਮੈਂ ਰਿਹਾ 8 ਸਾਲ, ਉੱਥੇ ਮੇਰਾ ਵਾਸਤਾ ਪੈਂਦਾ ਸੀ ਤੂਫਾਨੀਆਂ ਨਾਲ, ਸਾਡੇ ਕੋਲ ਬੜੀ ਨਫ਼ਰਤ ਕਰਦੇ ਨੇ, ਖੈਰ ਉਹ ਆਪਣੀ ਜਗ੍ਹਾ। ਹੁਣ ਮੈਨੂੰ ਦੱਸਿਆ ਉਹਨੇ ਅਫਗਾਨੀ ਕਿਨੇ ਉੱਥੋਂ ਰਸ਼ੀਅਨ ਜ਼ਬਾਨ ਬੜੀ ਜਾਣਦੇ ਸੀ, ਕਹਿੰਦਾ ਸਭ ਤੋਂ ਜ਼ਿਆਦਾ ਗਾਲਾਂ ਕੱਢਣ ਦਾ ਰਿਵਾਜ਼ ਰਸ਼ੀਅਨ ਵਿੱਚ ਹੈਗਾ, ਰਸ਼ੀਅਨ ਦੇ ਸਦਰ ਮੂੰਹ 'ਚ ਗਾਲ ਨਿਕਲ ਜਾਂਦੀ। ਤੇ ਤੁਸੀਂ ਦੇਖਿਆ ਫਿਲਪਾਈਨ ਦਾ ਸਦਰ ਜਿਹੜਾ ਹੈ ਕਿ ਅੱਜ ਕੱਲ੍ਹ ਸਦਰ ਹੈ, ਉਹਦੇ ਮੂੰਹ ਅਕਸਰ ਗਾਲ ਅੰਗਰੇਜ਼ੀ ਉਹਨਾਂ ਨੇ ਅਡਾਪਟ ਕਰ ਲਈ, ਐਜ਼ ਏ ਮਦਰ ਟੰਗ ਅਡਾਪਟ ਕਰ ਲਈ, ਲੋਕਲਾਈਜ਼ ਉੱਥੇ ਹੋ ਗਈ। ਹੁਣ ਅਸੀਂ ਗੱਲ ਕਰਦਾ ਹਾਂ, ਅਸੀਂ ਤਕਰੀਰ ਕਰਦੇ ਹੋਇਆ ਤੇ ਤਕਰੀਰ ਉਹਦੀ ਸੈਂਸਰ ਕਰਨੀ ਪੈਂਦੀ ਸੀ। ਅੱਛਾ ਸੱਜਣੋ ਤੇ ਮਿੱਤਰੋ, ਅਸੀਂ ਇਸ ਗੱਲ ਨੂੰ ਜਰਾ ਨਾ ਫਿਰ ਇੱਕ ਦਫਾ ਜੋ ਹੁਣ ਮਸਲਾ ਲਹਿਜੇ ਨੂੰ ਸਮਝ ਲਈਏ ਕਿ ਬੋਲੀ ਉਹ ਜਿਹੜੀ ਅਸੀਂ ਬੋਲਦੇ ਹਾਂ, ਲਿਪੀ ਉਹ ਜਿਹੜਾ ਸਾਡਾ ਲਿਖਣ ਦਾ ਢੰਗ ਹੈ। ਇਸੇ ਤਰ੍ਹਾਂ ਬੋਲਣ ਜਿਹੜਾ ਹੈ ਉਹ ਕਿਸੇ ਜਗ੍ਹਾ ਤੇ ਕਿਸੇ ਆਦਮੀ ਦਾ ਵੱਖਰਾ ਹੋ ਸਕਦਾ, ਉਹਦੇ ਕੌੜ ਜਿਹੜੇ ਨੇ ਉਹ ਵੱਖਰੇ ਹੋਣ ਦੀ ਵਜ੍ਹਾ, ਗਲਾ ਜਿਹੜਾ, ਕਿਉਂਕਿ ਹਰ ਬੰਦੇ ਦਾ ਜਿਹੜਾ ਗਲਾ ਹੈ ਉਹ ਵੱਖਰਾ ਹੋ ਸਕਦਾ ਹੈ। ਇਸੇ ਤਰ੍ਹਾਂ ਇੱਕ ਪੂਰੀ ਜੂਹ ਜਿਹੜੀ ਹੈ, ਜਿਹੜਾ ਪੂਰਾ ਇਲਾਕਾ ਹੈ ਉੱਥੋਂ ਦੇ ਲੋਕਾਂ ਦਾ ਜਿਹੜਾ ਗਲਾ ਹੈ ਉਹ ਵੱਖਰਾ ਹੋ ਸਕਦਾ ਹੈ, ਪਰ ਉਹਦੇ ਵੱਖਰੇ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਵੱਖਰੀ ਬੋਲੀ ਹੈ। ਨਹੀਂ, ਉਹਦਾ ਸਿਰਫ ਅੰਗਰੇਜ਼ੀ ਜ਼ਬਾਨ 'ਚ ਕੋਕਨੀ ਐਕਸੈਂਟ ਜਿਹੜਾ ਨਾ, ਕੋਕਨੀ ਜਿਹੜਾ ਲੰਦਨ 'ਚ ਬੋਲਿਆ ਜਾਂਦਾ, ਉਹਨੂੰ ਸਟੈਂਡਰਡ ਜ਼ਬਾਨ ਲਿਖਣ ਦੀ ਮੰਨ ਲਿਆ ਗਿਆ। ਉਰਦੂ 'ਚ ਕਹਿ ਲਓ, ਲਖਨਊ ਦੇ ਰਸਮ ਖਤ ਨੂੰ, ਲਹਿਜੇ ਨੂੰ ਤੇ ਉਹ ਦਿੱਲੀ ਦੇ ਨੂੰ ਸਮਝ ਲਿਆ ਗਿਆ, ਬਾਕੀ ਇਲਾਕਿਆਂ ਦੇ ਲਿਖੇ ਜਾਂਦੇ ਨਹੀਂ ਹੈ, ਸਵਾਏ ਫਿਲਮਾਂ 'ਚ ਉਹ ਡਾਇਲਾਗ ਦੀ ਹੱਦ ਤੱਕ। ਜੀ ਬਿਲਕੁਲ। ਅਸੀਂ ਜ਼ਰਾ ਥੋੜ੍ਹੀ ਜਿਹੀ ਗੱਲ ਜਿਹੜੀ ਨਾ ਆਪਣੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੀ ਸਮਝ ਵਾਸਤੇ, ਕਿਉਂਕਿ ਜਿਹੜਾ ਅਸੀਂ ਅੰਗ ਰੰਗ ਪੇਸ਼ ਕਰ ਰਹੇ ਹਾਂ ਉਹਨਾਂ ਦੀ ਸਮਝ ਵਾਸਤੇ ਪੇਸ਼ ਕਰ ਰਹੇ ਹਾਂ ਕਿ ਬੋਲਣ ਦੇ ਢੰਗ ਦੇ ਵਿੱਚ ਜਿਹੜਾ ਫਰਕ ਆਉਣ ਦੀ ਵਜ੍ਹਾ ਤੋਂ ਬੋਲੀ ਵੱਖਰੀ ਨਹੀਂ ਹੋ ਜਾਂਦੀ। ਉਹ ਉਸੇ ਹੀ ਬੋਲੀ ਦਾ ਇੱਕ ਰੰਗ ਹੁੰਦਾ, ਉਹ ਜਿਹੜਾ ਬੋਲਣ ਢੰਗ ਹੈ ਉਹ ਅਸਲ 'ਚ ਉਸ ਬੋਲੀ ਦਾ ਰੰਗ ਹੈ। ਤੇ ਇਸੇ ਤਰ੍ਹਾਂ ਮੁਲਤਾਨ ਦੇ ਵਿੱਚ ਜਿਹੜੀ ਮੁਲਤਾਨੀ ਰੰਗ ਹੈ, ਜਾਂ ਡੇਰੇ ਦਾ ਜਿਹੜਾ ਡੇਰਵੀ ਰੰਗ ਹੈ, ਬਹਾਵਲਪੁਰੀ ਦਾ ਜਿਹੜਾ ਬਹਾਵਲਪੁਰੀ ਰੰਗ ਹੈ, ਇਸੇ ਤਰ੍ਹਾਂ ਜਿਹੜਾ ਪੋਠੋਹਾਰੀ ਰੰਗ ਹੈ, ਇਹ ਬੋਲੀ ਦੇ ਰੰਗ ਨੇ, ਇਹ ਕੋਈ ਵੱਖਰੀ ਬੋਲੀਆਂ ਨਹੀਂ ਹਨ। ਉਹਦੀ ਵਜ੍ਹਾ ਹੈ ਕਿ ਸਾਨੂੰ ਉਹਦੀ ਸਮਝ ਆਉਂਦੀ ਹੈ। ਯਾਨੀ ਕਿ ਫਿਰ ਇਸ ਦਾ ਯਾਨੀ ਕਿ ਮਤਲਬ ਕੀ ਹੋਇਆ ਕਿ ਜਿਸ ਸਾਨੂੰ ਲਹਿਜੇ ਦੀ ਸਮਝ ਆ ਰਹੀ ਹੈ, ਜਿਸ ਢੰਗ ਦੀ ਸਾਨੂੰ ਸਮਝ ਆ ਰਹੀ ਹੈ ਬੋਲਣ ਢੰਗ ਦੀ, ਉਹ ਕੋਈ ਵੱਖਰੀ ਬੋਲੀ ਨਹੀਂ, ਬਲਕਿ ਉਹ ਇੱਕ ਲਹਿਜਾ ਹੈ। ਉਹ ਮਾਝੇ ਤੋਂ ਮਾਝਾ ਇੱਕ ਵੱਖਰਾ ਲਹਿਜਾ ਹੈ, ਮੁਲਤਾਨੀ ਇੱਕ ਵੱਖਰਾ ਲਹਿਜਾ ਹੈ, ਪਰ ਆਪਣੀ ਹੋਂਦ ਦੇ ਵਿੱਚ ਹੈ ਉਹ ਪੰਜਾਬੀ ਬੋਲੀ। ਠੀਕ ਹੈ, ਇਸੇ ਤਰ੍ਹਾਂ ਉਹਨੂੰ ਗੁਰਮੁਖੀ ਲਿਖਣ ਦੇ ਨਾਲ ਉਹ ਵੱਖਰੀ ਬੋਲੀ ਨਹੀਂ ਬਣ ਜਾਏਗੀ, ਹੋਏਗੀ ਉਹ ਪੰਜਾਬੀ ਹੀ। ਜਦੋਂ ਮੈਂ ਕਹਿੰਦਾ ਵਾਂ ਕਿ ਮੇਰਾ ਨਾਂ ਸ਼ਬੀਰ ਹੈ, ਤੇ ਉਹਨੂੰ ਮੈਂ ਅਗਰ ਗੁਰਮੁਖੀ 'ਚ ਲਿਖਾਂਗਾ ਤੇ ਉਹ ਜਿਹੜੀ ਬੋਲੀ ਪੰਜਾਬੀ ਹੀ ਰਹੇਗੀ। ਇਸੇ ਤਰ੍ਹਾਂ ਅਗਰ ਉਹਨੂੰ ਮੈਂ ਸ਼ਾਹਮੁਖੀ 'ਚ ਲਿਖਾਂਗਾ ਤੇ ਉਹ ਵੀ ਪੰਜਾਬੀ ਰਹੇਗੀ, ਅਗਰ ਉਹਨੂੰ ਮੈਂ ਰੋਮਨ 'ਚ ਲਿਖਾਂਗਾ ਤੇ ਉਹ ਵੀ ਪੰਜਾਬੀ ਰਹੇਗੀ। ਤੋ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਲਿਖਣ ਢੰਗ ਹੈ ਇਹ ਰੋਮਨ ਹੈ, ਇਹ ਦੇਵਨਾਗਰੀ ਹੈ, ਇਹ ਸ਼ਾਹਮੁਖੀ ਹੈ, ਪਰ ਬੋਲੀ ਇਹ ਪੰਜਾਬੀ ਹੈ। ਸੋ ਇਹੀ ਕਾਰਨ ਹੈ ਕਿ ਜਿਸ ਵੇਲੇ ਇੱਥੇ ਮੁਸਲਮਾਨਾਂ ਨੇ ਇਹ ਕਲੇਮ ਕੀਤਾ ਕਿ ਉਰਦੂ ਜਿਹੜੀ ਹੈ ਨਾ ਇਹ ਇੱਕ ਵੱਖਰੀ ਜ਼ੁਬਾਨ ਹੈ, ਤੇ ਇਸ ਤੇ ਬਹਿਸ ਛਿੜਿਆ ਵੀ ਇਹ ਵੱਖਰੀ ਜ਼ੁਬਾਨ ਨਹੀਂ ਹੈਗੀ, ਇਹ ਹਿੰਦੀ ਹੀ ਜ਼ੁਬਾਨ ਹੈ। ਇਹ ਵੀ ਕੰਟਰੋਵਰਸੀ ਹੈਗੀ ਹੈ ਬੇਸਿਕਲੀ, ਤੇ ਕਦੀ ਕਲੇਮ ਮੁਸਲਮਾਨ ਕੀਤਾ ਹੀ ਨਹੀਂ ਹੈ। ਤਰੀਹੀ ਤੋਂ ਇਹ ਤੇ ਸਾਡੇ ਕੋਈ ਲਿਟਰੇਚਰ ਕੋਈ 100 ਸਾਲ ਤੋਂ ਵੱਧ ਆ ਰਿਹਾ, ਜਿਹੜਾ ਝੂਠ ਸੀ। ਅਦਰਵਾਈਜ਼ ਤਰੀਹੀ ਤੌਰ ਤੇ ਕੋਈ ਕਲੇਮ ਨਹੀਂ। ਦੂਸਰਾ ਨਹੀਂ ਕਹਿ ਮਤੀਨ ਸਹੀ, ਮੈਂ ਇੱਕ ਨਾਵਲ ਪੜ੍ਹ ਰਿਹਾ ਲੁਤਫੁੱਲਾ, ਆਟੋਬਾਇਓਗ੍ਰਾਫੀ ਆਫ ਲੁਤਫੁੱਲਾ, ਉਹ ਕੋਈ ਠਗਾ ਨਹੀਂ ਜੀ ਜੀ, ਉਹ ਚ ਉਹਨੇ ਦੋਸਤਾਨੀ ਜ਼ਬਾਨ ਲਿਖਿਆ ਕਿਧਰੇ, ਉਹਨੇ ਉਰਦੂ ਲਫ਼ਜ਼ ਸਵਾਲ ਨਹੀਂ ਕੀਤਾ ਪੂਰਾ ਨਾਵਲ। ਇਹ ਠੀਕ ਹੈ ਤੁਹਾਡੀ ਗੱਲ ਕਿ ਇਹ ਉਰਦੂ ਲਫ਼ਜ਼ ਜਿਹੜਾ ਹੈ ਬਾਅਦ ਦੇ ਵਿੱਚ ਆਇਆ ਹੈ, ਗੁਜਰਾਤੀ ਜ਼ਬਾਨ ਸਵਾਲ ਕੀਤਾ ਲਫ਼ਜ਼ ਉਹਨੇ, ਸਿੰਧੀ ਦਾ ਲਫ਼ਜ਼ ਸਿੰਧੀ ਚ ਕਿਧਰੇ ਆਇਆ ਸੀ, ਠੀਕ ਹੈ ਉਹਨੇ ਉਹ ਸਿੰਧੀ ਦਾ। ਲੇਕਿਨ ਜਿਸ ਵੇਲੇ ਕਿਧਰੇ ਵੀ
ਮੁਸਲਮਾਨਾਂ ਨੇ ਬਤੌਰੇ ਕੌਮ ਜਦੋਂ ਆਪਣੇ ਆਪ ਨੂੰ ਪੇਸ਼ ਕੀਤਾ ਤੇ ਕੌਮ ਲਈ ਬੋਲੀ ਦਾ ਹੋਣਾ ਬੜਾ ਜ਼ਰੂਰੀ ਹੈ। ਇਹ ਵੀ ਹਾਂ ਬਤੌਰੇ ਕੌਮ ਮਜ਼ਹਬ ਸਾਡੇ ਜੀ ਕੌਮ ਹੈ ਵੈਸੇ ਦੁਨੀਆ ਦਾ ਮਜ਼ਹਬ ਕਿਹਦਾ ਹੀ ਹੁੰਦਾ। ਮੈਂ ਕਰਾਂਗਾ ਇਹ ਤਾਰੀਖ ਤੇ ਹੈ ਨਾ, ਕਲੇਮ ਤੇ ਕੀਤਾ ਨਾ ਇਹਨਾਂ ਨੇ। ਉਹ ਤੁਸੀਂ ਸਿਆਸੀ ਹੈ ਨਾ ਕੋਈ, ਉਹ ਤੇ ਕੋਈ ਐਸਾ ਨੈਸ਼ਨਲ ਤੇ ਨਹੀਂ ਹੈ। ਇਹ ਸਾਰੇ ਜਿਹੜੇ ਮਸਲੇ ਅੱਜ ਚੱਲੇ ਨੇ ਸਿਆਸਤ ਦੀ ਵਜ੍ਹਾ ਤੋਂ ਚੱਲੇ ਨੇ। ਸਿਆਸਤ ਇਹ ਨੈਸ਼ਨਲ ਨਹੀਂ ਹੈ, ਨੈਸ਼ਨਲ ਕਲੇਮ ਤੋਂ ਅਸੀਂ ਨਹੀਂ ਕਹਿ ਰਹੇ ਨੈਚੁਰਲ ਹੈ, ਲੇਕਿਨ ਜੋ ਵਾਪਰਿਆ ਸਾਨੂੰ ਭੁਗਤਣਾ ਤੇ ਪੈ ਰਿਹਾ ਨਾ। ਭੁਗਤਣਾ ਤੇ ਪੈ ਰਿਹਾ, ਜਦੋਂ ਭੁਗਤਣਾ ਪੈ ਰਿਹਾ ਤੇ ਫਿਰ ਅਸੀਂ ਉਸ ਦੇ ਖਿਲਾਫ ਜਾਓਗੇ ਭੁਗਤੋਗੇ। ਅਸੀਂ ਉਹ ਭੁਗਤ ਰਹੇ ਨਾ। ਜਦੋਂ ਇਹ ਉਹਨਾਂ ਨੇ ਕਲੇਮ ਕੀਤਾ ਕਿ ਇਹ ਬੋਲੀ ਸਾਡੀ ਬੋਲੀ ਹੈ, ਤੇ ਜਿਹੜੇ ਸਿਆਣੇ ਸਨ ਤੁਹਾਡੇ ਵਰਗੇ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਬੋਲਣ ਦਾ ਕੋਈ ਢੰਗ ਲੈਦਾ ਹੋ ਸਕਦਾ, ਪਰ ਇਹ ਬੋਲੀ ਲੈਦਾ ਨਹੀਂ ਹੈ। ਇਹ ਆਪਣੀ ਹੋਂਦ ਦੇ ਵਿੱਚ ਇਹ ਹਿੰਦੀ ਬੋਲੀ ਹੈ। ਬੋਲੀ ਵੀ ਨਹੀਂ, ਲਿਖਣ ਦਾ ਢੰਗ ਹੈ, ਬੋਲਣ ਦਾ ਢੰਗ ਹੈ ਉਹੀ ਹੈ। ਉਹ ਵੀ ਹੈ, ਲਿਖਣ ਦਾ ਜਿਹੜਾ ਢੰਗ ਹੈ ਤੁਹਾਡਾ। ਤੇ ਇਹੀ ਫਿਰ ਪਿਆ ਨਾ ਫਰਕ ਕਿ ਉਹਨਾਂ ਨੇ ਲਿਪੀ ਨੂੰ ਬੋਲੀ ਕਰ ਲਿਆ। ਜਿਸ ਵੇਲੇ ਉਹਨਾਂ ਨੇ ਲਿਪੀ ਨੂੰ ਬੋਲੀ ਬਣਾ ਲਿਆ ਤੇ ਫਿਰ ਜਿਹੜੀ ਪਾਕਿਸਤਾਨ ਦੀ ਜਿਹੜੀ ਕੌਮੀ ਬੋਲੀ ਹੈ ਉਹ ਕਿਹੜੀ ਕਰਾਰ ਪਾਈ, ਉਸ ਤੇ ਜ਼ਰਾ ਗੱਲ ਕਰੋ ਨਾ। ਕਿ ਤੁਸੀਂ ਕਹਿੰਦੇ ਹੋ ਹੁਣ ਕੀ ਕਿਹਾ ਜਾਏ, ਹੁਣ ਚੱਲ ਝੂਠ ਚੱਲ ਰਿਹਾ, ਹੁਣ ਮੰਨਣਾ ਪੈਂਦਾ। ਫਿਰ ਝੂਠ ਬੋਲਿਆ ਨਾ, ਇਹ ਝੂਠ ਹੀ ਹੈ ਕਿਉਂਕਿ ਜ਼ਬਾਨ ਕਹਿੰਦਾ ਬੋਲੀ ਵੱਖਰੀ ਹੋ ਸਕਦੀ ਹੀ ਨਹੀਂ। ਮਗਰ ਕੀ ਸਾਡੇ ਚ ਹੁਣ ਅਗਰ ਐਸਾ ਹੋਵੇ ਤੇ ਸਾਊਥ ਇੰਡੀਆ 'ਚ ਇਲਾਕਾ ਕਰਾਲਾ, ਉੱਥੇ ਮਲਿਆਲਮ ਜ਼ਬਾਨ ਦੇ ਅੱਜ ਵੀ ਉੱਥੇ ਮੋਪਲੇ ਲੋਕ ਨੇ, ਮੋਪਲੇ ਜਿਹੜੀ ਕਾਫੀ ਆਬਾਦੀ ਹੈ ਉੱਥੇ ਦੇ ਮੁਸਲਮਾਨ 30% ਨੇ। ਉੱਥੇ ਦਾ ਕੋਈ ਮੁਸਲਮਾਨ ਇੱਥੇ ਨਹੀਂ ਸੀ ਆਇਆ। ਮੋਪਲੇ ਜਿਹੜੇ ਨੇ ਉਹਨਾਂ ਦਾ ਵੈਸੇ ਰਸਮ ਖਤ ਆਪਣਾ ਜਿਹੜਾ ਨਾ ਜਿਹੜਾ ਸਰਕਾਰੀ ਹੈ ਉਹਨੂੰ ਕਹਿੰਦੇ ਗ੍ਰੰਥਾ। ਉੱਥੇ ਕ੍ਰਿਸਚਨ ਜਿਹੜੇ ਨੇ ਉਹ ਸਿਰਲਿਕ ਸ਼ਾਮੀ ਰਸਮ ਖਤ ਇਸਤੇਮਾਲ ਕਰਦੇ ਨੇ ਆਪਣੀ ਮਜ਼ਹਬ। ਜਿਹੜੇ ਮੋਪਲੇ ਨੇ ਉਹ ਆਪਣੀ ਜ਼ਬਾਨ ਜਿਹੜਾ ਰਸਮ ਖਤ ਹੈ ਨਾ, ਮੈਂ ਕਦੀ ਮੈਨੂੰ ਯਾਦ ਨਹੀਂ ਰਿਹਾ ਲੈਣ ਦਾ ਕਟਿੰਗ ਹੋਈ, ਉਹ ਆਪਣਾ ਅੱਜ ਵੀ ਰਸਮ ਖਤ ਸਵਾਲ ਵੀ ਕਰਦੇ ਨੇ। ਬਾਕੀ ਕਿਤਾਬਾਂ ਵੀ ਛਪਦੀਆਂ ਉਹਦੇ ਸ਼ਾਇਦ ਅਖਬਾਰ ਵੀ ਛਪਦੇ, ਮਗਰ ਉਹ ਮਲਿਆਲਮ ਜ਼ਬਾਨ ਤੇ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈ। ਉਹ ਇਹ ਮੰਨਣ ਨੂੰ ਤਿਆਰ ਨਹੀਂ ਕਿ ਜ਼ਬਾਨ ਵੱਖਰੀ ਉਹਨਾਂ ਦੀ। ਉਹਨਾਂ ਜੋ ਅੱਧੇ ਨਸਲਨ ਅਰਬ ਵੀ ਨੇ, ਉਹਦੇ ਬਾਵਜੂਦ ਮਲਿਆਲਮ ਜਾਂ ਕਰਾਲਾ ਨਾਲ ਜੁੜੇ ਨੇ ਕਿ ਉਹ ਸੁਣਨ ਨੂੰ ਤਿਆਰ ਨਹੀਂ ਹੈ। ਉੱਥੇ ਗੱਲ ਕਰਕੇ ਦਿਖਾਓ ਕਿਸੇ ਨੂੰ। ਜੀ ਬਿਲਕੁਲ ਠੀਕ ਹੈ, ਲੇਕਿਨ ਉਹ ਸਰਕਾਰੀ ਤੌਰ ਤੇ ਗ੍ਰੰਥ ਹੀ ਇਸਤੇਮਾਲ ਕਰਦੇ ਨੇ। ਜੀ ਬਿਲਕੁਲ ਠੀਕ। ਘਰਾਂ 'ਚ ਜੀ ਅਰਬੀ ਕਰਦੇ ਨੇ ਇਸਤੇਮਾਲ ਉਹ ਆਪਣੀ ਜ਼ਬਾਨ। ਸੱਜਣੋ ਤੇ ਮਿੱਤਰੋ, ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ, ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਵਾਸ ਨੇੜੇ ਨੇ ਮੈਸੇਜ ਨੇ ਉਹ ਤੁਸੀਂ ਭੇਜਦੇ ਹੋ, ਤੇ ਉਹ ਤੁਸੀਂ ਬਹੁਤ ਦਫਾ ਜਿਹੜਾ ਹੈ ਆਪਣੀ ਜਿਹੜੀ ਬੋਲੀ ਹੈ ਉਸ ਨੂੰ ਤੁਸੀਂ ਰੋਮਨ ਵਿੱਚ ਲਿਖਦੇ ਹੋ। ਤੇ ਜਿਸ ਵੇਲੇ ਤੁਸੀਂ ਉਹਨੂੰ ਰੋਮਨ 'ਚ ਲਿਖ ਰਹੇ ਹੁੰਦੇ ਹੋ ਤੇ ਉਹ ਤੁਸੀਂ ਆਪਣੀ ਬੋਲੀ ਲਿਖ ਰਹੇ ਹੁੰਦੇ ਹੋ। ਮਸਲਨ ਤੁਸੀਂ ਪੰਜਾਬੀ ਲਿਖ ਰਹੇ ਹੁੰਦੇ ਹੋ, ਤੁਸੀਂ ਜਿਹੜੀ ਹਿੰਦੁਸਤਾਨੀ ਇਹ ਲਿਖ ਰਹੇ ਹੁੰਦੇ ਹੋ, ਤੁਸੀਂ ਹਿੰਦੀ ਲਿਖ ਰਹੇ ਹੁੰਦੇ ਹੋ, ਪਰ ਲਿਖ ਤੁਸੀਂ ਉਹਨੂੰ ਰੋਮਨ 'ਚ ਰਹੇ ਹੁੰਦੇ ਹੋ। ਤੇ ਉਹਨੂੰ ਰੋਮਨ 'ਚ ਲਿਖਣ ਦੀ ਵਜ੍ਹਾ ਤੋਂ ਉਹ ਜਿਹੜੀ ਤੁਹਾਡੀ ਬੋਲੀ ਦਾ ਨਾਂ ਨਹੀਂ ਬਦਲ ਜਾਣਾ, ਬੋਲੀ ਉਹ ਰਹਿਣੀ ਹੈ। ਹਾਂ, ਲੇਕਿਨ ਇਹ ਕਿਹਾ ਜਾ ਸਕਦਾ ਕਿ ਤੁਸੀਂ ਆਪਣੀ ਗੱਲ ਜਿਹੜੀ ਹੈ ਇਹ ਰੋਮਨ ਰਸਮੁਲ ਖਤ ਦੇ ਵਿੱਚ ਕੀਤੀ ਹੈ, ਤੁਸੀਂ ਆਪਣੀ ਗੱਲ ਜਿਹੜੀ ਹੈ ਇਹ ਸ਼ਾਹਮੁਖੀ ਦੇ ਵਿੱਚ ਕੀਤੀ ਹੈ। ਸੋ ਇਹ ਜਿਹੜੀ ਤੁਸੀਂ ਵਰਤ ਰਹੇ ਹੋ, ਤੁਸੀਂ ਇੱਥੋਂ ਆਸਾਨੀ ਦੇ ਨਾਲ ਸਮਝ ਸਕਦੇ ਹੋ ਕਿ ਬੋਲੀ ਕੀ ਹੁੰਦੀ ਹੈ, ਲਿਪੀ ਕੀ ਹੁੰਦੀ ਹੈ, ਯਾਨੀ ਕਿ ਸਕ੍ਰਿਪਟ ਜਿਹੜਾ ਹੈ, ਲਿਖਣ ਦਾ ਜਿਹੜਾ ਢੰਗ ਹੈ, ਇਹ ਕੀ ਹੁੰਦਾ ਹੈ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਆਪਣਾ ਪੰਜਾਬ ਫਿਰਦੇ ਹੋ, ਪਾਕਿਸਤਾਨ ਫਿਰਦੇ ਹੋ, ਤੇ ਤੁਸੀਂ ਵੇਖਦੇ ਹੋ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਨੂੰ ਕੋਈ ਹੋਰ ਬੰਦਾ ਕਿਸੇ ਹੋਰ ਢੰਗ ਨਾਲ ਕਰ ਰਿਹਾ, ਲੇਕਿਨ ਤੁਹਾਨੂੰ ਚੂੰਕਿ ਉਹਦੀ ਸਮਝ ਆ ਰਹੀ ਹੈ, ਲਿਹਾਜ਼ਾ ਉਹ ਵੱਖਰੀ ਬੋਲੀ ਨਹੀਂ, ਬਲਕਿ ਉਹ ਇੱਕ ਵੱਖਰਾ ਲਹਿਜਾ ਤੇ ਇੱਕ ਵੱਖਰਾ ਜਿਹੜਾ ਨਾ ਉਹ ਢੰਗ ਹੈ। ਇਹੀ ਕਾਰਨ। ਹਾਂਜੀ, ਮੈਂ ਗਾਲਾਂ ਦੇ ਬਾਰੇ ਗੱਲ ਕਰਨਾ ਚਾਹੁੰਦਾ। ਸਾਡੇ ਆਪਣੇ ਕੋਈ ਤਸਵਰਾਤ ਅਜੀਬੋ ਗਰੀਬ ਨੇ ਕਿ ਸਾਡੇ ਇੱਥੇ ਕੋਈ ਕੋਠੇ ਦੇ ਗੁਨਾਹ ਦਾ ਮਰਕਜ਼ ਨੇ, ਲਖਨਊ 'ਚ ਜਾ ਕੇ ਤਜ਼ੀਬੋ ਇਲਮ ਦਾ ਮਰਕਜ਼ ਹੋ ਜਾਂਦੇ ਨੇ। ਉੱਥੇ ਦੀਆਂ ਜਿਹੜੀਆਂ ਨੱਚਣ ਵਾਲੀਆਂ ਨੇ ਉਹ ਪਤਾ ਨਹੀਂ ਕਿਹੜੇ PhD ਕੀਤੀ ਹੁੰਦੀ ਹੈ ਸਾਇੰਸ ਵਿੱਚ, ਕਿ ਉਹਨਾਂ ਦਾ ਗੁਨਾਹ ਨਾਲ ਵਾਸਤਾ ਹੀ ਕੋਈ ਨਹੀਂ ਹੁੰਦਾ, ਗਾਲਾਂ ਤਾਂ ਕੱਢਦੀਆਂ ਨਹੀਂ। ਇਹ ਮੈਨੂੰ ਅਜੇ ਤੱਕ ਸਮਝ ਨਹੀਂ ਕਿ ਸਾਡੇ ਇਹ ਬਿਲਕੁਲ ਸਾਡੇ ਕੀਤੇ ਕਿਉਂ ਬਣੇ ਨੇ। ਅਸਲ 'ਚ ਹੈਗਾ ਕਿ ਜਦੋਂ ਤੁਸੀਂ ਕੋਈ ਗੱਲ ਬਣਾਉਣੀ ਹੋਵੇ ਨਾ ਤੇ ਫਿਰ ਉੱਥੇ ਖਾਮ-ਖਾ ਦੇ ਜਿਹੜੇ ਨੇ ਲਿੰਬਲ ਲਾਏ ਜਾਂਦੇ ਨੇ। ਮਸਲਨ ਕਿ ਇਹ ਜਿਹੜੀ ਮਸਲਨ ਇੱਕ ਵੇਲੇ 'ਚ ਇਹ ਕਿਹਾ ਗਿਆ ਕਿ ਪੰਜਾਬੀ ਜਿਹੜੀ ਹੈ ਇਹ ਸਮਝਣ ਸਮਝਾਉਣ ਦੀ ਬੋਲੀ ਨਹੀਂ ਹੈ, ਠੀਕ ਹੈ। ਤੇ ਇਹ ਇੱਕ ਬੜਾ ਮਸ਼ਹੂਰ ਵਾਕਿਆ ਹੈ ਕਿ ਡਾਕਟਰ ਫਕੀਰ ਮੁਹੰਮਦ ਫਕੀਰ ਜਿਨ੍ਹਾਂ ਦੀ ਇਹ ਲਹਿਰ ਸੀ ਕਿ ਲੋਕ ਜਿਹੜੇ ਨੇ ਵੱਡੇ ਲਿਖਾਰੀ ਉਹ ਪੰਜਾਬੀ ਵੱਲ ਆਉਣ, ਤੇ ਇਸ ਸਿਲਸਿਲੇ 'ਚ ਉਹ ਅਲਾਮਾ ਇਕਬਾਲ ਨੂੰ ਵੀ ਮਿਲੇ। ਤੋ ਉਹ ਅਲਾਮਾ ਇਕਬਾਲ ਨੇ ਇਹੀ ਸਟੈਂਡ ਲਿਆ ਕਿ ਪੰਜਾਬੀ ਜਿਹੜੀ ਹੈ ਇਹ ਅੱਗੇ ਸਮਝਣ ਸਮਝਾਉਣ ਲਈ ਜਿਹੜੀ ਹੈ, ਯਾਨੀ ਕਿ ਇਹ ਲਿਟਰੇਚਰ ਦੀ ਬੋਲੀ ਜਿਹੜੀ ਹੈ ਨਾ ਇਹ ਨਹੀਂ ਬਣ ਸਕਦੀ। ਹਾਲਾਂਕਿ ਅਲਾਮਾ ਆਪ ਸਾਰੀ ਜ਼ਿੰਦਗੀ ਉਹ ਹੀਰ ਵਾਰਿਸ ਸ਼ਾਹ ਸਾਹਿਬ ਉਹ ਪੰਜਾਬੀ ਦਾ ਜਿਹੜਾ ਦੂਜਾ ਲਿਟਰੇਚਰ ਹੈ ਉਹ ਸੁਣਦੇ ਰਹੇ ਨੇ,
ਲੇਕਿਨ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਨੇ ਉਹਨਾਂ ਦੇ ਨਾਲ ਇਸ 'ਤੇ ਇਖਤਲਾਫ ਕੀਤਾ। ਉਹਨਾਂ ਨੇ ਕਿਹਾ ਵੀ ਦੱਸੋ ਕਿਹੜੀ ਗੱਲ ਹੈ ਕਿ ਜਿਹੜੀ ਪੰਜਾਬੀ ਦੇ ਵਿੱਚ ਨਹੀਂ ਹੋ ਸਕਦੀ। ਤੇ ਉਹਨਾਂ ਨੇ ਉਹਨਾਂ ਦੇ ਕਈ ਸ਼ੇਰਾਂ ਦੇ ਜਿਹੜੇ ਤਰਜਮੇ ਨੇ ਪੰਜਾਬੀ ਦੇ ਵਿੱਚ ਕਰਤੇ, ਉੱਥੇ ਬੈਠੇ ਆ ਸਾਹਮਣੇ ਉਹਨਾਂ ਦੇ। ਸੋ ਉਹ ਜਿਸ ਵੇਲੇ ਤੁਸੀਂ ਕੋਈ ਗੱਲ ਬਣਾਉਣੀ ਹੋਵੇ ਕਿ ਜਨਾਬ, ਕਿਉਂਕਿ ਪੰਜਾਬੀ ਦੇ ਖਿਲਾਫ ਜਦੋਂ ਇੱਥੇ ਲਹਿਰ ਚਲਾਈ ਗਈ ਹੈ ਤਾਂ ਸਭ ਤੋਂ ਪਹਿਲਾਂ ਲਿੰਬਣ ਹੀ ਲਾਇਆ ਗਿਆ ਕਿ ਗਾਲਾਂ ਦੀ ਜ਼ੁਬਾਨ ਹੈ। ਉਹ ਸਾਨੂੰ ਸਾਡੇ ਤੇ ਅਸਰ ਇਸ ਵਾਸਤੇ ਹੁੰਦਾ ਸੀ ਕਿ ਸਾਨੂੰ ਗਾਲਾਂ ਦੀ ਸਮਝ ਹੈ, ਸਰ ਸਮਝ ਹੈ। ਅਸਲ ਮਸਲਾ ਹੈ ਕਿ ਚੂੰਕਿ ਅਸੀਂ ਗਾਲਾਂ ਨੂੰ ਸਮਝਦੇ ਹਾਂ, ਕਿਸੇ ਹੋਰ ਬੋਲੀ ਦੇ ਵਿੱਚ ਸਾਨੂੰ ਬਾਕੀ ਜ਼ਬਾਨਾਂ ਦੀ ਕਿਤਾਬਾਂ 'ਚ ਪੜ੍ਹੀਆਂ ਨੇ ਅਸੀਂ, ਉਹਦਾ ਦੇ ਅਸਲ ਜਿਹੜੇ ਹੁੰਦੇ ਨਾ ਰੂਟਸ 'ਚ ਨਹੀਂ ਗਏ। ਜਦੋਂ ਰੂਟਸ ਗਏ ਹੀ ਨਹੀਂ ਲਿਆਦਾ, ਸਾਨੂੰ ਪਤਾ ਹੀ ਨਹੀਂ ਹੈ। ਬੰਦਾ ਅਸਲ ਰੂਟਸ 'ਚ ਜਾਓ ਤੇ ਗਾਲਾਂ ਦੇ ਇਲਾਵਾ ਕੁਝ ਨਹੀਂ ਹੁੰਦਾ। ਬੰਦਾ ਗੱਲ ਹੀ ਗੱਲ ਸਟਾਰਟ ਕਰਦਾ। ਅੰਗਰੇਜ਼ ਸਟਾਰਟ ਹੀ ਗੱਲ ਤੋਂ ਕਰਦਾ। ਮੈਂ ਗਾਲਾਂ ਨਹੀਂ ਕਰਨਾ ਚਾਹੁੰਦਾ ਇੱਥੇ, ਨਹੀਂ ਕਰੋ ਤੁਸੀਂ। ਬੰਦਾ ਅੰਗਰੇਜ਼ ਤੇ ਮੇਮਨਾ ਗੱਲ ਤੋਂ ਸਟਾਰਟ ਲੈਂਦੀਆਂ। ਹਾਲਾਂਕਿ ਮੈਂ ਉੱਥੇ ਫਿਲਮਾਂ ਸਮਝਦਾ ਗਾਲਾਂ ਸੈਂਸਰ ਹੁੰਦੀਆਂ ਉਹਨਾਂ ਦੇ। ਇੰਗਲਿਸ਼ ਫਿਲਮਾਂ ਸਮਝਦਾ ਗਾਲਾਂ ਸੈਂਸਰ ਕਦੀ ਪੈਂਦੀ, ਕਿਉਂਕਿ ਇਸ ਗਾਲਾਂ ਕਰਦੇ ਨੇ ਉਹ ਕਿ ਉਹ ਠੀਕ ਠਾਕ ਬਾਤ ਬੜੀ ਗੱਲ ਨਹੀਂ ਹੈ। ਨਹੀਂ, ਇਹ ਗੱਲ ਤੇ ਪੱਕੀ ਹੈ ਕਿ ਆਮ ਵਰਤੋਂ ਦੇ ਵਿੱਚ ਆਦਮੀ ਜਦੋਂ ਆਪਣਾ ਸੁਸਾਇਟੀ ਦੇ ਵਿੱਚ ਵਿਚਰ ਰਿਹਾ ਹੁੰਦਾ, ਸੁਸਾਇਟੀ ਦੇ ਵਿੱਚ ਗੱਲ ਕਰ ਰਿਹਾ ਹੁੰਦਾ ਤੇ ਉਹ ਆਪਣੇ ਪੂਰੇ ਜਜ਼ਬੇ ਦੇ ਨਾਲ ਗੱਲ ਕਰ ਰਿਹਾ ਹੁੰਦਾ। ਔਰ ਇਹ ਗਾਲਾਂ ਜਿਹੜੀਆਂ ਨੇ ਇਹ ਜਜ਼ਬਾਤ ਦਾ ਹੀ ਇਜ਼ਹਾਰ ਹੈ, ਅਸੀਂ ਮਾਈਨਸ ਨਹੀਂ ਕਰ ਸਕਦੇ। ਅਸੀਂ ਉਹਨੂੰ ਉਹਦੇ ਚੋਂ ਜ਼ਿੰਦਗੀ ਚੋਂ ਮਾਈਨਸ ਨਹੀਂ ਕਰ ਸਕਦੇ। ਬੇਤਕਲਫੀ ਦਾ ਇਜ਼ਹਾਰ ਵੀ। ਲਿਹਾਜ਼ਾ ਦੁਨੀਆ ਦਾ ਕੋਈ ਵੀ ਬੰਦਾ ਜਿਹੜਾ ਹੈ, ਦੁਨੀਆ ਦੇ ਕਿਸੇ ਵੀ ਰਹਿੰਦਾ ਉਹ ਜਜ਼ਬੇ ਤੋਂ ਖਾਲੀ ਨਹੀਂ ਹੈ। ਇੰਡੀਆ ਵਾਲਿਆਂ ਬਲਕਿ ਮੰਨਣਾ ਸ਼ੁਰੂ ਕਰਤਾ, ਫਿਲਮਾਂ ਗਾਲਾਂ ਪਾਣੀ ਸ਼ੁਰੂ ਕਰਤੀ। ਬਿਲਕੁਲ, ਇਹ ਬੜੀ ਅੱਛੀ ਗੱਲ। ਯੂਰਪ ਵਾਲੇ ਬੜੀ ਦੇਰ ਦੀ, ਅਮਰੀਕਾ ਨੇ ਬਹੁਤ ਦੇਰ ਦੀ। ਇਹ ਅੰਗਰੇਜ਼ ਮਾਈਂਡ ਕਰਦਾ ਜਿਹੜਾ ਉੱਥੇ ਦਾ ਸਿਵਲਾਈਜ਼ਡ ਅੰਗਰੇਜ਼, ਉਹ ਮਾਈਂਡ ਕਰਦਾ। ਅਦਰਵਾਈਜ਼ ਪਤਾ ਤਾਂ ਉਹਨੂੰ ਸਭ ਕੁਝ ਹੈ। ਇਹ ਮੇਰਾ ਖਿਆਲ ਹੈ ਕਿ ਸਾਡੀ ਅੱਜ ਜਿਹੜੀ ਗੱਲ ਜਾ ਰਹੀ ਹੈ ਲੋਕਾਂ ਤੱਕ, ਇਹ ਇਹਨਾਂ ਨੂੰ ਇਸ ਮਾਮਲੇ ਨੂੰ ਸਮਝਣ ਦੇ ਵਿੱਚ ਬੜੀ ਮਦਦ ਦੇਵੇਗੀ ਤੇ ਸਾਡਾ ਵੇਲਾ ਜਿਹੜਾ ਉਹ ਮੁਕਤ ਹੋ ਰਿਹਾ। ਤੁਹਾਡਾ ਬਹੁਤ ਭਲੇਵਾ ਕਿ ਤੁਸੀਂ ਇੱਥੇ ਵੇਲਾ ਕੱਢ ਕੇ ਆਏ ਹੋ ਤੇ ਆਪਣਾ ਚੰਗਾ ਯੋਗਦਾਨ ਪਾਇਆ। ਬਸ ਰਿਕੁਐਸਟ ਹੈ ਸੁਣਨ ਵਾਲਿਆਂ ਨੂੰ ਕਿ ਜ਼ਬਾਨਾਂ ਦੇ ਹੋਰ ਸ਼ਊਰ ਦਾ ਥੋੜਾ ਪੈਦਾ ਕਰਨ। ਇਹ ਪੈਦਾ ਇਸ ਤਰ੍ਹਾਂ ਹੀ ਹੋਏਗਾ। ਸਾਡਾ ਬਾਹਰ ਖਿੱਤਾ ਜਿੱਥੇ ਐਮਏ ਅੰਗਰੇਜ਼ੀ ਨਹੀਂ ਬੋਲ ਸਕਦਾ, ਕਿਉਂਕਿ ਜ਼ਬਾਨ ਰੱਟੀ ਟਰਾਈ ਹੁੰਦੀਆਂ ਸਹੀ ਹੁੰਦੀਆਂ ਨੇ, ਉਹ ਜ਼ਬਾਨ ਸਮਝਣ ਵਾਲੇ ਪਾਸੇ ਆਉਂਦਾ ਹੀ ਨਹੀਂ ਹੈ। ਖੁਦ ਸਖਤ ਸਬਰਾਤ। ਬਾਕੀ ਮਿਹਰਬਾਨੀ ਸੁਣਨ ਵਾਲਿਆਂ ਦਾ ਸ਼ੁਕਰੀਆ। ਕਮੈਂਟਸ ਦੇਣ ਆਪਣੇ। ਲਓ ਸੱਜਣੋ, ਤੁਸੀਂ ਮਦੀਨ ਸਈਦ ਸਾਹਿਬ ਦੀ ਗੱਲ ਨੂੰ ਮੁੱਖ ਰੱਖੋ। ਤੁਸੀਂ ਜ਼ੰਜੀਰ ਪੰਜਾਬੀ ਨੂੰ ਦੇਖੋ ਔਰ ਇਹ ਜਿਹੜਾ ਸਾਡਾ ਚੈਨਲ ਹੈ ਇਸ ਨੂੰ ਅਗਾਂਹ ਸ਼ੇਅਰ ਵੀ ਕਰੋ, ਟੋਰੋ ਵੀ, ਤੇ ਲੱਗਦੇ ਹੱਥ ਜਿਹੜੀ ਟੱਲੀ ਹੈ ਉਹ ਵੀ ਵਜਾ ਦਿਓ। ਤੁਹਾਡਾ ਬਹੁਤ ਬਹੁਤ ਭਲੇਵਾ। ਮੈਂ ਵੀ ਆਖਾਂ, ਤੁਸੀਂ ਵੀ ਆਖੋ, ਕੁਲ ਦਾ ਭਲਾ ਤੇ ਕੁਲ ਦੀ ਖੈਰ।